viewers, welcome back to News TV 84 break। तो बाद ਹੁਣ ਅਸੀਂ ਗੱਲਬਾਤ ਕਰਦੇ ਹਾਂ ਯੂਨਾਈਟਿਡ ਸਟੇਟਸ ਦੇ ਡਾਇਰੈਕਟਰ ਸਰਦਾਰ ਗੁਰਵਿੰਦਰ ਸਿੰਘ ਜੀ ਨਾਲ, ਜਿਹੜੇ ਕਿ ਡੈਲਸ ਟੈਕਸਸ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरू जी का खालसा, वाहिगुरू जी की फतेह जी। ਵੀਰ ਜੀ, ਪਹਿਲੀ ਬਾਤ ਤਾਂ ਤੁਹਾਨੂੰ ਅਸੀਂ ਇਹੀ ਕਹਿਣਾ ਚਾਹਾਂਗੇ, ਤੁਹਾਡਾ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਸੋ ਵੀਰ ਜੀ, ਲਾਸਟ ਟਾਈਮ ਵੀ ਸਪੋਕ ਟੂ ਬੀਬੀ ਮਨਜਿੰਦਰ ਪਾਲ ਕੌਰ ਜੀ, ਜਿਹੜੀ at that time she was in India and ਸਰ ਨੇਪਾਲ ਨਹੀਂ ਪਹੁੰਚੇ ਸੀ। ਸੋ ਵੀ ਲਾਈਕ ਟੂ ਆਸਕ ਯੂ ਵਾਟਸ ਦ ਅਪਡੇਟ ਰਾਈਟ ਨਾਓ। ਹੁਣ ਨੇਪਾਲ ਦੇ ਵਿੱਚ ਕੀ ਅਪਡੇਟ ਹੈ ਅਰਥਕੁਏਕ ਦੇ ਹਵਾਲੇ ਦੇ ਨਾਲ? ਅਪਡੇਟ ਜੀ ਇਹ ਹੈਗੀ ਹੈ ਕਿ ਬਹੁਤ ਤਬਾਹੀ ਮਚੀ ਹੋਈ ਆ ਉੱਥੇ। 5500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਆ ਜੀ, ਤੇ ਉਹਨਾਂ ਤੋਂ ਕਈ ਗੁਣਾ ਜ਼ਿਆਦਾ ਲੋਕ ਬੇਘਰ ਨੇ ਤੇ ਬੇਸਹਾਰੇ ਨੇ। ਹਾਂਜੀ, ਤੇ ਅਪਡੇਟ ਇਹ ਆ ਕਿ ਵਾਹਿਗੁਰੂ ਦੀ ਮਿਹਰ ਅਨੁਸਾਰ ਯੂਨਾਈਟਿਡ ਸਟੇਟਸ ਸੰਸਥਾ ਦੇ ਜਿਹੜੇ ਨਾਲ ਡਾਕਟਰ ਦੀ ਟੀਮ ਪਹੁੰਚੀ ਆ, ਉਹ ਯਕੀਨ ਕਰੋ ਕਿ ਉਹ ਇਕੱਲੇ ਸਿੱਖ ਨੇ ਜਿਹੜੇ ਮੈਡੀਕਲ ਟੀਮ ਦੇ ਰਾਹੀਂ ਉੱਥੇ ਪਹੁੰਚੇ ਨੇ। ਸੋ ਵੈਰੀ ਪ੍ਰਾਊਡ ਆਫ ਦ ਫੈਕਟ ਕਿ ਜਿਹੜੀ ਚੀਜ਼ ਦੀ ਸਖਤ ਜ਼ਰੂਰਤ ਹੁੰਦੀ ਆ, ਜਦ ਇਹੋ ਜਿਹਾ ਹਾਦਸਾ ਹੁੰਦਾ, ਜਾਂ ਇਹੋ ਜਿਹੀ ਆਫਤ ਆਉਂਦੀ ਆ, ਉਹ ਦਵਾਈ ਜਾਂ ਮੈਡੀਕਲ ਅਸਿਸਟੈਂਸ ਦੀ ਹੁੰਦੀ ਆ। ਕਿਸੇ ਦੀ ਲੱਤ ਟੁੱਟੀ ਹੁੰਦੀ ਆ, ਕਿਸੇ ਦੇ ਖੂਨ ਸਿਮ ਰਿਹਾ, ਕਿਤੇ ਕਿਸੇ ਦੀ ਉਂਗਲੀ ਵੱਡੀ ਹੁੰਦੀ ਆ। ਇਹ ਅਸੀਂ ਜਾਂਦੇ ਹਾਂ ਪਿੰਡਾਂ ਵਿੱਚ। ਸੋ ਜਿਹੜੀ ਸਾਡੀ ਟੀਮ ਹੈ ਉਹ ਕਾਠਮੰਡੂ ਦੇ ਤਕਰੀਬਨ 100-125 ਕਿਲੋਮੀਟਰ ਦੂਰ ਜਾ ਕੇ ਉਹ ਪਿੰਡਾਂ ਵਿੱਚ ਜਾ ਕੇ ਮਦਦ ਕਰ ਰਹੇ ਨੇ, ਜਿੱਥੇ ਹੋਰ ਕੋਈ ਨਹੀਂ ਜਾ ਰਿਹਾ, ਜਿੱਥੇ ਨਾ ਕੋਈ ਟੀਵੀ ਆ, ਜਿੱਥੇ ਨਾ ਕੋਈ ਮੀਡੀਆ, ਤੇ ਜਿੱਥੇ ਕਵਰੇਜ ਨਹੀਂ ਹੋ ਰਹੀ। ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਅਨੁਸਾਰ ਅਸੀਂ ਜੋ ਸਾਂਝੀਵਾਲਤਾ ਦਾ ਉਪਦੇਸ਼ ਹੈ, ਅਸਲ ਵਿੱਚ ਉੱਥੇ ਜਾਈਏ ਜਿੱਥੇ ਲੋੜਵੰਦ ਹਨ, ਤੇ ਗੁਰੂ ਦਾ ਗੋਲਕ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ। ਸੋ ਅਸੀਂ ਜੋ ਵੀ ਫੰਡ ਰੇਜ਼ਿੰਗ ਕਰਦੇ ਹਾਂ, ਜੋ ਵੀ ਡੋਨੇਸ਼ਨ ਲੈਂਦੇ ਹਾਂ, ਅਸੀਂ ਇਹ ਅਕੀਦਾ ਲੈ ਕੇ ਜਾਂਦੇ ਹਾਂ ਕਿ ਉਹਦਾ ਜਿਹੜਾ ਇਸਤੇਮਾਲ ਆ, ਉਹਦਾ ਜਿਹੜਾ ਵਰਤੂ ਆ, ਉਹ ਵਾਕਈ ਲੋੜਵੰਦਾਂ ਦੇ ਵੱਲ ਹੋਵੇ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਾਠਮੰਡੂ ਦੇ ਹੋਰ ਵੀ ਅੱਗੇ ਜਾ ਕੇ ਪਿੰਡਾਂ ਦੇ ਵਿੱਚ ਜਾਂਦੇ ਹੋ, ਆਈ ਵੁੱਡ ਲਾਈਕ ਟੂ ਆਸਕ ਯੂ ਕਿ ਰਾਈਟ ਨਾਓ, ਕਿਉਂਕਿ ਐਡਾ ਵੱਡਾ ਅਰਥਕੁਏਕ ਆਇਆ, ਤੁਸੀਂ ਗੱਲ ਕੀਤੀ ਕਿਸ ਤਰ੍ਹਾਂ ਕਿੰਨੇ ਲੋਕ ਆਲਰੇਡੀ ਮਰ ਚੁੱਕੇ ਨੇ, ਕਾਫੀ ਸਾਰੇ ਆਲਰੇਡੀ ਜ਼ਖਮੀ ਨੇ, ਇਹਨਾਂ ਦੀ ਇਮੀਡੀਏਟ ਨੀਡਸ ਹੁਣ ਇਸ ਵੇਲੇ ਕੀ ਨੇ? ਸੋ ਵੀ ਕੁਡ ਪ੍ਰੋਵਾਈਡ ਦੈਟ ਥਰੂ TV 84, ਜੋ ਸਾਡੇ ਦਰਸ਼ਕ ਵੇਖ ਰਹੇ ਨੇ, ਸੁਣ ਰਹੇ ਨੇ, ਤੁਹਾਨੂੰ ਇਸ ਚੀਜ਼ ਦੀ ਹੈਲਪ ਕਰ ਸਕੇ। ਮੈਂ ਤੁਹਾਨੂੰ ਕਿਉਂਕਿ ਅਸੀਂ ਮੈਡੀਕਲ ਅਸਿਸਟੈਂਸ ਦੇ ਵਿੱਚ ਜ਼ਿਆਦਾ ਜ਼ੋਰ ਲਾ ਰਹੇ ਹਾਂ ਜੀ, ਐਂਡ ਸ਼ੈਲਟਰ ਦੇ ਉੱਪਰ। ਦੇਖੋ ਜੀ, ਜ਼ਿਆਦਾ ਇਹ ਚੀਜ਼ ਹੁੰਦੀ, ਅਰਥਕੁਏਕ ਹੁੰਦਾ, ਤੇ ਖਾਸ ਤੌਰ ਤੇ ਨੇਪਾਲ ਵਿੱਚ ਲੋਕੀ ਘਰੇ ਨਹੀਂ ਰਹਿ ਰਹੇ, ਕਿਉਂਕਿ ਉਹਨਾਂ ਦੇ ਘਰ ਪਹਿਲਾਂ ਤਾਂ ਢਹਿ ਢੇਰੀ ਹੋ ਚੁੱਕੇ ਨੇ, ਜਾਂ ਇੰਨੀ ਬੁਰੀ ਤਰ੍ਹਾਂ ਉਹ ਹਿੱਲ ਚੁੱਕੇ ਨੇ ਕਿ ਕਦੇ ਵੀ ਡਿੱਗ ਸਕਦੇ ਨੇ। ਸੋ ਤੇ ਉੱਥੇ ਟ੍ਰੈਮਰਸ ਵੀ ਹੋ ਰਹੇ ਨੇ, ਕਈ ਤਗੜੇ ਟ੍ਰੈਮਰਸ ਹੋ ਰਹੇ ਨੇ। ਸੋ ਲੋਕੀ ਬਾਹਰ ਸੌ ਰਹੇ ਨੇ। ਅਸੀਂ ਤੰਬੂਆਂ ਦਾ ਇਸਤੇਮਾਲ ਕੀਤਾ ਉੱਥੇ, ਸੋ ਟੈਂਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਸਖਤ ਜ਼ਰੂਰਤ ਆ। ਤੇ ਨਾਲ ਦੀ ਨਾਲ ਫਲੈਸ਼ ਲਾਈਟਸ, ਕਿਉਂਕਿ ਉੱਥੇ ਬਿਜਲੀ ਤਾਂ ਹੈ ਨਹੀਂ, ਚੱਲ ਨਹੀਂ ਰਹੀ। ਸੋ ਜੇ ਰਾਤੀ ਕੋਈ ਵੀ ਕਿਤੇ ਵੀ ਜਾਣਾ ਆ, ਤੁਸੀਂ ਕੋਈ ਵੀ ਕਾਰਜ ਕਰ ਰਹੇ, ਤੁਹਾਨੂੰ ਫਲੈਸ਼ ਲਾਈਟਸ ਚਾਹੀਦੀਆਂ ਨੇ, ਤੁਹਾਨੂੰ ਉਹਨਾਂ ਦੀ ਜ਼ਰੂਰਤ ਹੈਗੀ ਹੈ। ਤੇ ਜਿਹੜੀਆਂ ਸੱਟਾਂ ਵੱਜੀਆਂ ਨੇ ਲੋਕਾਂ ਦੇ, ਉਹ ਹੈਗਾ ਟਰਾਮਾ, ਕਿਸੇ ਦੇ ਜੋ ਜ਼ਖਮ ਆ ਉਹ ਇਨਫੈਕਟ ਹੋ ਚੁੱਕਿਆ ਕਿਉਂਕਿ ਇਲਾਜ ਨਹੀਂ ਹੋਇਆ, ਕਿਸੇ ਲੱਤਾਂ ਟੁੱਟੀਆਂ ਨੇ, ਕਿਸੇ ਨੂੰ ਸਾਹ ਨਹੀਂ ਆ ਰਿਹਾ, ਕਿਸੇ ਨੂੰ ਗੈਸਟ੍ਰੋਐਂਟਰਾਈਟਿਸ ਹੈਗੀ ਆ, ਕਿਸੇ ਨੂੰ ਅਲਸਰ ਹੋਏ ਨੇ, ਕਿਸੇ ਨੂੰ ਲੱਕ ਉਹਦੇ ਦੁੱਖ ਰਹੇ ਨੇ, ਜਾਂ ਉਹਨਾਂ ਦੇ ਹੱਡ ਦੁੱਖ ਰਹੇ ਨੇ। ਸੋ ਇਹ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਵੱਲ ਜਿਹੜੀ ਦਵਾਈ ਹੈਗੀ ਆ ਉਹ ਅਸੀਂ ਪਹੁੰਚਾ ਰਹੇ ਹਾਂ। ਹਾਂਜੀ, ਤੇ ਜਿਹੜੀ ਬੇਸਿਕ ਮੈਡੀਸਨ ਹੈਗੀ ਆ ਉਹ ਅਸੀਂ ਆਪਣੀ ਪ੍ਰੈਸ ਰਿਲੀਜ਼ ਦੇ ਰਾਹੀਂ ਵੀ ਕੱਢਿਆ ਹੋਇਆ ਸਾਰਿਆਂ ਨੂੰ, ਉਹ ਵੈਬਸਾਈਟ ਤੇ ਵੀ ਹੈਗੀਆਂ ਨੇ। ਐਂਡ ਸਾਡਾ ਜੀ ਹਮੇਸ਼ਾ ਬਣਦਾ ਆ ਕਿ ਜਿਹੜਾ ਸਮਾਨ ਅਸੀਂ ਇਕੱਠੇ ਕਰਦੇ ਹਾਂ, ਲੋਕੀ ਕਹਿੰਦੇ ਨੇ ਤੁਸੀਂ USA ਤੋਂ ਸਮਾਨ ਇਕੱਠੇ ਕਰਕੇ ਭੇਜ ਤਾਂ ਸਕਦੇ ਹਾਂ, ਪਰ ਉਹ ਜਿਹੜਾ ਤਿਗਣਾ ਪੈਸਾ ਲੱਗਣਾ ਆ, ਸਮਾਂ ਲੱਗਣਾ ਆ, ਫਿਰ ਉਹ ਅਸੀਂ ਜ਼ਿੰਮੇਵਾਰ ਹੋਵਾਂਗੇ, ਤੇ ਮੈਂ ਸਾਡੇ ਹਿਸਾਬ ਨਾਲ ਦੇਣਦਾਰ ਵੀ ਹੋਵਾਂਗੇ ਕੌਮ ਦੇ, ਕਿ ਤੁਹਾਡੇ ਜਿਹੜੇ ਫੰਡਸ ਨੇ ਅਸੀਂ ਟਰਾਂਸਪੋਰਟੇਸ਼ਨ ਤੇ ਖਰਚੀ ਜਾਂਦੇ ਹਾਂ, ਤੇ ਜਿਹੜੇ ਜਿੱਥੇ ਲੋੜ ਆ ਉੱਥੇ ਨਹੀਂ ਖਰਚ ਰਹੇ। ਸੋ ਅਸੀਂ ਗੋਡਾਊਨ ਸਾਨੂੰ ਮਿਲਿਆ ਇੱਕ ਪ੍ਰੇਰਨਾ ਸੰਸਥਾ ਦੇ ਸਹਿਯੋਗ ਨਾਲ ਦਿੱਲੀ ਦੇ ਵਿੱਚ, ਤੇ ਨਾਲ ਦੀ ਨਾਲ ਜਿਹੜਾ ਟਰਾਂਸਪੋਰਟ ਹੋਵੇਗਾ ਜੀ ਸਪਾਈਸ ਜੈਟ ਦੇ ਰਾਹੀਂ, ਸਾਨੂੰ 3 ਟਨ ਮਤਲਬ ਕਿ 7200 ਕਿਲੋਗ੍ਰਾਮ ਦੀ ਰਾਹਤ ਮਿਲੀ ਆ। ਉਹ ਕਹਿੰਦੇ ਤੁਸੀਂ ਮੁਫਤ ਵਿੱਚ ਲਿਜਾ ਸਕਦੇ ਜੀ। ਸੋ ਅਸੀਂ ਜਿਹੜੇ ਵੀ ਫੰਡਸ ਹੁੰਦੇ ਨੇ, ਅਸੀਂ ਉਹਨਾਂ ਨੂੰ ਯੂਟੀਲਾਈਜ਼ ਜਾਂ ਉਹਨਾਂ ਦੀ ਵਰਤੋਂ ਇਹ ਤਰੀਕੇ ਨਾਲ ਕਰਦੇ ਹਾਂ ਕਿ ਉਹ ਬੌਦਾਤ ਵਿੱਚ ਮਦਦ ਦੇ ਵਿੱਚ ਵਰਤੇ ਜਾਣ, ਨਾ ਕਿ ਲੋਕਾਂ ਨੂੰ ਇੱਥੋਂ ਉੱਥੇ ਪਹੁੰਚਾਉਣ ਦੀ, ਨਾ ਕਿ ਸਮਾਨ ਨੂੰ ਇਕੱਠੇ ਕਰਕੇ ਉੱਥੇ ਪਹੁੰਚਾਉਣ ਦੀ, ਬਲਕਿ ਕਿ ਜਿਹੜੇ ਡਾਕਟਰ ਨੇ ਉਹਨਾਂ ਨੇ ਦਵਾਈਆਂ ਲੈਣੀਆਂ ਨੇ, ਉਹ ਉਹਨਾਂ ਤੇ ਵਰਤੇ ਜਾਣ।
ਜਿਹੜੇ ਉਹਨਾਂ ਨੇ ਉੱਥੇ ਪਹੁੰਚਣਾ ਆ, ਲੋਕਾਂ ਨੂੰ ਖਾਣਾ ਛਕਾਉਣਾ ਆ, ਉਹਦੇ ਤੇ ਵਰਤੇ ਜਾਣ। ਜਿਹੜੇ ਤੰਬੂ ਲੈਣੇ ਨੇ ਲੋਕਾਂ ਨੂੰ ਫੜਾਉਣੇ ਨੇ, ਉਹਨਾਂ ਤੇ ਵਰਤੇ ਜਾਣ। ਤੇ ਜਿਹੜੇ ਜੇ ਅਸੀਂ ਤੰਬੂ ਲੈ ਰਹੇ ਹਾਂ, ਉਹ ਕਈ ਵਾਰ ਹੁੰਦਾ ਲੋਕੀ ਸੋਚਦੇ ਤੰਬੂ 'ਚ 1-2 ਬੰਦੇ ਨਹੀਂ, ਉਹ ਤੰਬੂ ਬਹੁਤ ਉਹ ਵੱਡੇ ਨੇ, ਉਹਨਾਂ ਦੇ ਵਿੱਚ 30 ਤੋਂ 40 ਲੋਕ ਪਨਾਹ ਲੈ ਸਕਦੇ ਨੇ। ਸੋ ਅਸੀਂ ਪਿੰਡਾਂ ਵਿੱਚ ਕੋਸ਼ਿਸ਼ ਕਰਨੇ ਕਿ 5 ਜਾਂ 6 ਤੰਬੂ ਇੱਕ ਪਿੰਡ ਨੂੰ ਦਿੱਤੇ ਜਾਣ, ਜਿਹਦੇ ਵਿੱਚ 250 ਤੋਂ 300 ਬੰਦਾ ਉਹਦੇ 'ਚ ਪਨਾਹ ਲੈ ਸਕਦਾ ਆ। ਹਾਂਜੀ, ਤੇ ਉਸ ਤੋਂ ਬਾਅਦ ਸਾਡਾ ਇਹ ਮਤਲਬ ਬਣਦਾ ਕਿ ਉਹਨਾਂ ਨੂੰ ਪਨਾਹ ਦਿੱਤੀ, ਉਹਨਾਂ ਨੂੰ ਸ਼ੈਲਟਰ ਦੇ ਦਿੱਤਾ। ਹੁਣ ਉਹਨਾਂ ਦੀ ਜਿਹੜੀ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣ। ਤੇ ਸਾਡਾ ਫੋਕਸ ਹੈਗਾ ਮੈਡੀਕਲ ਅਸਿਸਟੈਂਸ ਤੇ। ਮੈਡੀਕਲ ਅਸਿਸਟੈਂਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ, ਕਿਸੇ ਦਾ ਨਹੀਂ ਜਾ ਰਿਹਾ। ਤੇ ਵਾਹਿਗੁਰੂ ਦੀ ਮਿਹਰ ਅਨੁਸਾਰ ਅਸੀਂ ਉਹ ਕਰ ਰਹੇ ਹਾਂ। ਸਗੋਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ, ਕੱਲ ਆਪਣੀ ਟੀਮ ਇੱਕ ਸਿੰਧੂਪੁਰ ਚੌਂਕ ਇੱਕ ਜਗ੍ਹਾ ਹੈਗੀ, ਇੱਕ ਇਲਾਕਾ ਹੈ, ਉਹਦੇ ਵਿੱਚ ਇੱਕ ਸ਼ਹਿਰ ਆ ਜਲਬੀਰ, JALBIRE, ਉਹ ਤਕਰੀਬਨ 170 ਕਿਲੋਮੀਟਰ ਦੂਰ ਆ ਕਾਠਮੰਡੂ ਤੋਂ। ਉਸ ਇਲਾਕੇ ਦੇ ਵਿੱਚ ਜੀ 400 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਸਾਡੀ ਟੀਮ ਦੱਸ ਰਹੀ ਹੈ ਕਿ ਉਸ ਇਲਾਕੇ ਦੇ ਵਿੱਚ 95%, ਇਹ ਤੁਸੀਂ ਅੰਦਾਜ਼ਾ ਲਾ ਲਓ, 95% ਜਿਹੜੀ ਇਮਾਰਤਾਂ ਨੇ ਉਹ ਡਿੱਗ ਚੁੱਕੀਆਂ ਨੇ। ਇੰਨੀ ਤਬਾਹੀ, ਇੰਨਾ ਨੁਕਸਾਨ ਜੈਸਾ ਇਹ ਟੀਮ ਦੇਖ ਰਹੀ ਆ। ਪਰ ਵਾਹਿਗੁਰੂ ਦੀ ਮਿਹਰ ਨਾਲ ਦਸਤਾਰਾਂ ਜਦ ਲੋਕੀ ਦੇਖਦੇ ਨੇ, ਸਾਡੇ ਕੋਲ ਤਸਵੀਰਾਂ ਆ ਰਹੀਆਂ ਨੇ, ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ, ਲੋਕਾਂ ਦੇ ਅੱਖਾਂ ਵਿੱਚ ਹੰਝੂ ਨੇ, ਉਹ ਧੰਨਵਾਦੀ ਨੇ, ਉਹ ਕਹਿ ਰਹੇ ਨੇ ਕਿ ਤੁਸੀਂ ਸਾਡੇ ਲਈ ਮਸੀਹਾ ਬਣ ਕੇ ਆਏ ਹੋ। ਹਾਂਜੀ, ਸੋ ਜਿਹੜੀਆਂ ਲੋਕ ਕਥਾਵਾਂ ਅਸੀਂ ਸੁਣਦੇ ਸੀ ਕਿ ਛੇ ਬਾਬਾ ਛੇ ਰੰਨ ਬਸਰੇ ਨੂੰ ਗਈ, ਮੋੜੀ ਬਾਬਾ ਕੱਛ ਵਾਲਿਆ, ਮੋੜੀ ਬਾਬਾ ਡਾਂਗ ਵਾਲਿਆ, ਕਿ ਜੋ ਸਿੱਖ ਨੇ ਉਹ ਰਖਵਾਲੇ ਨੇ, ਜੋ ਸਿੱਖ ਨੇ ਉਹ ਮਸੀਹੇ ਨੇ, ਜੋ ਸਿੱਖ ਨੇ ਉਹ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਵਾਕਈ ਹੀ ਸੰਤ ਸਿਪਾਹੀ ਨੇ। ਤੇ ਯੂਨਾਈਟਿਡ ਸਿੱਖਸ ਇਸ ਟੀਚੇ ਤੇ ਹਮੇਸ਼ਾ ਨਿਤਰੇਗੀ ਤੇ ਨਿੱਤਰ ਰਹੀ ਆ, ਸੰਗਤ ਦੇ ਸਹਿਯੋਗ ਦੇ ਨਾਲ ਤੇ ਵਾਹਿਗੁਰੂ ਦੀ ਮਿਹਰ ਦੇ ਨਾਲ, ਕਿ ਅਸੀਂ ਵਾਕਈ ਸਿੱਖੀ ਦਾ ਜੋ ਅਸਲ ਰੂਪ ਆ ਉਹ ਦੁਨੀਆ ਦੇ ਸਾਹਮਣੇ ਅਸੀਂ ਪੇਸ਼ ਕਰਨਾ। ਜੀ ਬਿਲਕੁਲ ਵੀਰ ਜੀ, ਜਿਸ ਤਰ੍ਹਾਂ ਅਸੀਂ ਸਰਬੱਤ ਦੇ ਭਲੇ ਦੇ ਮਾਰਗ ਤੇ ਚੱਲਦੇ ਹਾਂ, ਰਾਹ ਤੇ ਚੱਲਦੇ ਹਾਂ, ਇਸ ਲਈ ਅਸੀਂ ਹਮੇਸ਼ਾ ਹਰ ਚੀਜ਼ ਤੇ ਅੱਗੇ ਪਹੁੰਚਦੇ ਹਾਂ। ਪਰ ਵੀਰ ਜੀ, ਜਿਸ ਤਰ੍ਹਾਂ ਤੁਸੀਂ ਆਲਰੇਡੀ ਗੱਲ ਕਰ ਚੁੱਕੇ ਹੋ ਕਿ ਅਮਰੀਕਾ ਜਾਂ ਭਾਰਤ ਦੇਸ਼ਾਂ ਦੇ ਵਿੱਚੋਂ ਤੁਸੀਂ ਕੋਈ ਐਸਾ ਬੇਸ ਕੈਂਪ ਜਾਂ ਪਿਕਅਪ ਪੁਆਇੰਟ ਨਹੀਂ ਬਣਾਇਆ। ਸੋ ਦੇयर इज ਓਨਲੀ one ਬੇਸ ਕੈਂਪ ਐਂਡ ਪਿਕਅਪ ਪੁਆਇੰਟ ਵਿਚ ਇਜ਼ ਅ ਡੇਲੀ, ਰਾਈਟ? ਸੋ ਅਗਰ ਕਿਸੇ ਨੇ ਭੇਜਣਾ ਹੋਵੇ ਸਾਰਾ ਸਮਾਨ ਜਾਂ ਕੁਝ ਜਿਹੜੀਆਂ ਐਮਰਜੈਂਸੀ ਨੀਡਸ ਨੇ ਇਸ ਵੇਲੇ, ਉਹ ਸਾਰੇ ਦਿੱਲੀ ਭੇਜ ਸਕਦੇ ਨੇ? ਉਹ ਦਿੱਲੀ ਭੇਜ ਸਕਦੇ ਨੇ। ਤੇ ਗੱਲ ਇਹ ਹੈ ਜੀ, ਅਸੀਂ ਤਾਂ ਹੀ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਜਿਹੜੇ ਵੀ ਅਸੀਂ ਹਮੇਸ਼ਾ ਬੇਸ ਕੈਂਪ ਬਣਾਉਣੇ ਇਨ ਡਾਇਰੈਕਟ ਪ੍ਰੋਕਸੀਮਿਟੀ ਟੂ ਦ ਡਿਜ਼ਾਸਟਰ। ਹੁਣ ਜਦ ਫਰਜ਼ ਕਰੋ ਹੇਟੀ ਵਿੱਚ ਸੀਗਾ, ਫਿਰ ਅਸੀਂ ਦਿੱਲੀ ਨਹੀਂ ਬਣਾਇਆ, ਉਹਦਾ ਕੋਈ ਮਤਲਬ ਨਹੀਂ ਬਣੇਗਾ। ਅਸੀਂ ਬਣਾਇਆ ਸੀਗਾ ਅਮਰੀਕਾ ਦੇ ਵਿੱਚ ਐਂਡ ਕੈਨੇਡਾ ਦੇ ਵਿੱਚ। ਸੋ ਟੋਰਾਂਟੋ ਤੋਂ ਸਮਾਨ ਗਿਆ ਸੀਗਾ ਜੀ, ਐਂਡ ਆਲਸੋ ਫਰੋਮ ਨਿਊਯਾਰਕ, ਕਿਉਂਕਿ ਉਹ ਲਾਗੇ ਨੇ ਤੇ ਉਹੀ ਪੈਸੇ ਵੀ ਬਚਣਗੇ, ਉਹਦੇ ਨਾਲ ਸਮਾਂ ਵੀ ਬਚੇਗਾ ਤੇ ਉਹਦੇ ਨਾਲ ਜਿਹੜਾ ਅਸਰ ਆ ਉਹ ਵੀ ਵਧੇਗਾ। ਸੋ ਜਿਹੜੀ ਅਸੀਂ ਇਹ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਸਾਨੂੰ ਪੈਸੇ ਦੇ ਰਾਹੀਂ ਡੋਨੇਟ ਕਰੋ, ਤੇ ਜਿਹੜੇ ਥੋੜੇ ਡਾਲਰ ਜਾਂ ਪਾਉਂਡ ਆਉਣਗੇ ਉਹਦੇ ਨਾਲ ਅਸੀਂ ਦੁੱਗਣਾ ਤਿੱਗਣਾ ਸਮਾਨ ਲੈ ਸਕਦੇ ਹਾਂ ਇੰਡੀਆ ਦੇ ਵਿੱਚ, ਤੇ ਉਹਨੂੰ ਤਿੱਗਣੇ ਜਾਂ ਚੁਗਣੇ ਰਫਤਾਰ ਦੇ ਨਾਲ, ਤੇਜ਼ੀ ਦੇ ਨਾਲ ਅਸੀਂ ਪਹੁੰਚਾ ਸਕਦੇ ਹਾਂ ਜਿੱਥੇ ਲੋੜ ਹੈ। ਅਸੀਂ ਅਮਰੀਕਾ ਇਕੱਠਾ ਕਰ ਲਈਏ, ਫਿਰ ਜੇ ਅਸੀਂ ਜਹਾਜ਼ਾਂ ਦੇ ਰਾਹੀਂ ਪਹੁੰਚਾਉਣਾ ਉਹ ਬਹੁਤ ਹੀ ਮਹਿੰਗਾ, ਜੇ ਅਸੀਂ ਸ਼ਿਪ ਦੇ ਰਾਹੀਂ ਪਹੁੰਚਾਉਣਾ ਉਹਨੂੰ 4 ਮਹੀਨੇ ਲੱਗ ਜਾਣਗੇ ਪਹੁੰਚਣ ਨੂੰ। ਫਿਰ ਤੁਸੀਂ ਕਸਟਮ ਦੇ ਵਿੱਚੋਂ ਕਲੀਅਰ ਕਰਵਾਓਗੇ, ਫਿਰ ਤੁਸੀਂ ਉੱਥੋਂ ਚੱਕੋਗੇ ਤੇ ਪਹੁੰਚਾਓਗੇ। ਜਿਹਦੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਅੱਜ ਜ਼ਰੂਰਤ ਆ, ਨਾ ਕਿ 3 ਮਹੀਨੇ ਬਾਅਦ, ਨਾ ਕਿ 2 ਹਫ਼ਤੇ ਬਾਅਦ। ਜੀ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ ਵੀਰ ਜੀ। ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆ, ਬਿਕੋਜ਼ ਜਿਸ ਤਰ੍ਹਾਂ ਤੁਸੀਂ ਤਾਂ ਰਿਲੀਫ ਟੀਮ ਦੇ ਨਾਲ, ਪਰ ਸੁਣਨ ਦੇ ਵਿੱਚ ਆ ਕਿ ਨੇਪਾਲ ਦੇ ਵਿੱਚ ਜਿਹੜੀ ਰੈਸਕਿਊ ਟੀਮਸ ਨੇ ਵਿੱਚ ਜਿਹੜੀਆਂ 34 ਮੋਰ ਦੈਨ 34 ਕੰਟਰੀਜ਼ ਦੇ ਵਿੱਚੋਂ ਆਈਆਂ ਨੇ, ਉਹਨਾਂ ਨੂੰ ਨੇਪਾਲ ਦੀ ਸਰਕਾਰ ਨੇ ਕਿਹਾ ਕਿ ਯੂ ਸ਼ੁਡ ਲੀਵ ਰਾਈਟ ਨਾਓ, ਦੇ ਡੋਨਟ ਵਾਂਟ them to be there। ਐਸਾ ਕੀ ਹੋਇਆ ਉੱਥੇ? ਵਾਟ ਹੈਪਨ? ਜੀ ਅਸਲ ਵਿੱਚ ਜੀ ਇਹ ਜਿਹੜੀ ਖਬਰ ਆ ਸਾਡੀ ਟੀਮ ਨੇ ਸਾਨੂੰ ਦੱਸਿਆ ਜੋ ਜ਼ਮੀਨ ਤੇ ਆ, ਉਹਨਾਂ ਨੇ ਸਿਰਫ ਕਿਹਾ ਰੈਸਕਿਊ ਐਂਡ ਰੈਸਕਿਊ ਆਪਰੇਸ਼ਨਸ ਦੀ ਜਿਹੜੀ ਟੀਮਾਂ ਹੈਗੀਆਂ ਨੇ ਉਹ ਬੇਸਿਕਲੀ ਚਲੀਆਂ ਜਾਣ। ਰੈਸਕਿਊ ਹੁੰਦਾ ਆ ਕਿ ਜਦ ਇਮਾਰਤ ਢਹਿ ਪਈ, ਉਹਦੇ ਵਿੱਚੋਂ ਜੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ, ਉਹ ਇਮਾਰਤ, ਉਹ ਜਿਹੜੇ ਪੱਥਰ ਨੇ ਉਹਨੂੰ ਵੱਡੇ ਪੱਥਰਾਂ ਨੂੰ ਹਟਾਉਣਾ, ਉਹਦੇ ਵਿੱਚੋਂ ਕੁਛ ਲੱਭਣਾ, ਕਿਸੇ ਚੀਜ਼ ਨੂੰ ਬਚਾਉਣਾ। ਤੇ ਉਹ ਸਰਕਾਰ ਇਹੀ ਕਹਿ ਰਹੀ ਹੈ ਕਿ ਹੁਣ ਦੇਖੋ ਇੰਨੇ ਦਿਨ ਬੀਤ ਗਏ ਨੇ, ਇੰਨੇ ਹਫ਼ਤੇ ਬੀਤ ਗਏ ਨੇ, ਕਿ ਹੁਣ ਕਿਸੇ ਦੀ ਬਚਣ ਦੀ ਆਸ ਨਹੀਂ ਰਹੀ। ਸੋ ਜਿਹੜੇ ਰੈਸਕਿਊ ਆਪਰੇਸ਼ਨ ਦੀ ਟੀਮਾਂ ਨੇ, ਉਹਨਾਂ ਨੇ ਵੱਡਾ ਸਮਾਨ ਲੈ ਕੇ ਆਇਆ ਕਿ ਉਹ ਹੁਣ ਤੁਸੀਂ ਵੇਕੇਟ ਕਰ ਦਿਓ, ਤੇ ਜਿਹੜਾ ਹੁਣ ਰਿਲੀਫ ਦਾ ਆਪਰੇਸ਼ਨ ਹੈ ਜਾਂ ਰੀਹੈਬਿਲਿਟੇਸ਼ਨ ਦਾ ਆਪਰੇਸ਼ਨ ਹੈ, ਕਿ ਹੁਣ ਲੋਕੀ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਵੇਂ ਅੱਗੇੋਂ ਬਚਾਉਣਾ, ਕਿ ਇਹ ਨਾ ਹੋਵੇ ਕਿ ਉਹ ਬਿਮਾਰੀ ਨਾਲ ਮਰ ਜਾਣ, ਇਹ ਨਾ ਹੋਵੇ ਕਿ ਉਹਨਾਂ ਨੂੰ ਭੁੱਖ ਤੋਂ ਮਰ ਜਾਣ। ਸੋ ਉਹਨਾਂ ਤੇ ਧਿਆਨ ਦਿੱਤਾ ਜਾਵੇ, ਨਾ ਕਿ
ਨਾ ਕਿ ਜਿਹੜੇ ਲਾਪਤਾ ਨੇ ਜਾਂ ਗੁੰਮਸ਼ੁਦਾ ਨੇ ਉਹਨੂੰ ਲੱਭਿਆ ਜਾਵੇ। ਸੋ ਰਿਲੀਫ ਐਂਡ ਰਿਹੈਬਿਲਿਟੇਸ਼ਨ ਹਜੇ ਵੀ ਜਾਰੀ ਹੈ ਜੀ। ਸਿਰਫ ਜਿਹੜਾ ਰੈਸਕਿਊ ਆ ਆਪਰੇਸ਼ਨ ਉਹ ਮਤਲਬ ਉਹਨਾਂ ਨੇ ਕਿਹਾ ਕਿ ਹੁਣ ਮਤਲਬ ਬੰਦ ਕੀਤਾ ਜਾਵੇ। ਹਾਂਜੀ ਹਾਂਜੀ, ਪਰ ਵੀਰ ਜੀ ਇਟਸ ਨਾਟ ਅਫੈਕਟਿੰਗ ਐਨੀ ਵੇ ਇਨ ਯੂਨਾਈਟਿਡ ਸਟੇਟਸ ਨੂੰ ਕੋਈ ਇਫੈਕਟ ਨਹੀਂ ਕਰ ਰਿਹਾ ਜੋ ਵੀ ਸਰਕਾਰ ਨੇ ਕਿਹਾ। ਕਿਉਂਕਿ ਅਸੀਂ ਰੈਸਕਿਊ ਆਪਰੇਸ਼ਨ ਵਿੱਚ ਨਹੀਂ ਸੀਗੇ ਕਿਉਂਕਿ ਉਹਦੇ ਲਈ ਤੁਹਾਨੂੰ ਵੱਡੀਆਂ ਕਰੇਨਾਂ ਚਾਹੀਦੇ ਨੇ, ਵੱਡੇ ਤੁਹਾਨੂੰ ਬੁਲਡੋਜ਼ਰ ਚਾਹੀਦੇ ਨੇ, ਵੱਡਾ ਸਮਾਨ ਚਾਹੀਦਾ ਤੇ ਉਹ ਤਕਰੀਬਨ ਸਿਰਫ ਦੇਸ਼ ਆ ਕੇ ਕਰਦੇ ਨੇ, ਜਿਵੇਂ ਅਮਰੀਕਾ ਆ ਗਿਆ, ਜਰਮਨੀ ਆ ਗਿਆ, ਜਾਪਾਨ ਆ ਗਿਆ। ਉਹ ਅਸੀਂ ਨਹੀਂ ਕੀਤਾ। ਸਾਡਾ ਮੰਤਵ ਇਹੀ ਸੀਗਾ ਕਿ ਜਿਹੜੀਆਂ ਕਿਉਂਕਿ ਅਸੀਂ ਜੀ ਤਕਰੀਬਨ 21 ਡਿਜ਼ਾਸਟਰ ਵਿੱਚ ਜਾ ਚੁੱਕੇ ਹਾਂ। ਯੂਨਾਈਟਿਡ ਨੇਸ਼ਨਸ ਦੀ ਮਾਨਤਾ ਮਿਲੀ ਹੋਈ ਹੈ ਸਾਨੂੰ। ਸੋ ਜਿਹੜੀ ਵੀ ਅਸੀਂ ਸਾਂਝ ਪਾਈ ਹੈ ਫਰਜ਼ ਕਰੋ ਸਪਾਈਸ ਜੈਟ ਨਾਲ ਜਾਂ ਜਿਹੜੇ ਲੋਕਲ ਬੰਦੇ ਵੀ ਕੰਮ ਕਰ ਰਹੇ ਸਾਡੇ ਨਾਲ, ਉਹ ਬੜੇ ਖੁਸ਼ ਨੇ ਕਿ ਦੇਖੋ ਇਟਸ ਅ ਰਜਿਸਟਰਡ ਆਰਗੇਨਾਈਜੇਸ਼ਨ, ਇਟਸ ਅ ਰੈਪਿਊਟੇਬਲ ਆਰਗੇਨਾਈਜੇਸ਼ਨ ਕਿ ਜਿਹੜੇ ਪੈਸੇ ਜਾਂਦੇ ਨੇ ਸਾਡੀ ਵੈਬਸਾਈਟ ਤੇ ਜਿਹੜੇ ਵੀ ਦੇਖਣਾ ਚਾਹੁੰਦੇ ਨੇ ਤਾਂ ਨਹੀਂ ਦੇਖ ਸਕਦੇ ਨੇ। ਯੂਨਾਈਟਿਡ ਨੇਸ਼ਨ ਸਾਡੇ ਆਡਿਟ ਕਰਦੀ ਹੈ ਹਰ ਸਾਲ। ਜੇ ਸਾਡੇ ਆਡਿਟ ਮਾੜੇ ਮੋਟੇ ਵੀ ਅੱਗੇ ਪਿੱਛੇ ਹੋ ਜਾਣ ਕਿ ਅਸੀਂ ਪੈਸੇ ਕਿੱਥੇ ਦੇ ਰਹੇ ਹਾਂ, ਕਿਵੇਂ ਆ ਰਹੇ ਨੇ, ਉਹ ਯੂਨਾਈਟਿਡ ਨੇਸ਼ਨਸ ਨੇ ਆਪਣੀ ਅਫੀਲੀਏਸ਼ਨ ਹਟਾ ਦੇਣੀ ਹੈ। ਸੋ ਯੂਨਾਈਟਿਡ ਨੇਸ਼ਨਸ ਦੀ ਅਫੀਲੀਏਸ਼ਨ ਇਹ ਵੀ ਬਹੁਤ ਵੱਡਾ ਰਾਜ ਹੈ ਕਿ ਸਾਨੂੰ ਵੀ ਟਰਾਂਸਪੇਰੈਂਟ ਹੋਣਾ ਪੈਣਾ ਤੇ ਅਸੀਂ ਹੈਗੇ ਹਾਂ। ਸੋ ਉਹ ਵੀ ਇੱਕ ਚੈੱਕ ਹੈਗਾ ਸਾਡੇ ਤੇ ਜੋ ਅਸੀਂ ਖੁਸ਼ੀ ਨਾਲ ਕਹਿ ਸਕਦੇ ਹਾਂ ਅਸੀਂ ਹਰ ਸਾਲ ਪਾਸ ਕਰਦੇ ਹਾਂ। ਤੇ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਸਹੂਲਤਾਂ ਹੈਗੀਆਂ ਨੇ ਸਰਕਾਰ ਵੱਲੋਂ ਵੀ, ਨੇਪਾਲ ਦੀ ਲੋਕਲ ਸਰਕਾਰ ਵੱਲੋਂ ਉਹ ਵੀ ਸਾਨੂੰ ਦੇ ਸਕਦੇ ਨੇ, ਜਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੀ ਵੱਖਰੇ ਸ਼ਾਖੇ ਹੈਗੇ ਨੇ ਜੋ ਜ਼ਮੀਨੀ ਪੱਧਰ ਤੇ ਕੰਮ ਕਰਦੇ ਨੇ ਉਹ ਵੀ ਫਿਰ ਸਾਡੇ ਨਾਲ ਸਾਂਝ ਪਾ ਲੈਂਦੇ ਨੇ। ਜੀ ਉਹ ਬਕਾਇਦਾ ਤੌਰ ਤੇ ਸਾਨੂੰ ਕਹਿ ਰਹੇ ਨੇ ਕਿ ਸਾਡੇ ਕੋਲ ਮੈਡੀਕਲ ਸਪਲਾਈ ਥੋੜੀ ਬਹੁਤੀਆਂ ਹੈਗੀਆਂ, ਸਾਡੇ ਕੋਲ ਡਾਕਟਰ ਨਹੀਂ ਹੈਗੇ, ਤੁਸੀਂ ਐਵੇਂ ਕਰੋ ਤੁਹਾਡੇ ਕੋਲ ਡਾਕਟਰ ਨੇ, ਤੁਸੀਂ ਸਾਡੀ ਸਪਲਾਈ ਲੈ ਕੇ ਕੰਮ ਕਰੋ। ਹਾਂਜੀ, ਕਿਉਂਕਿ ਤੁਹਾਡੇ ਕੋਲ ਸਪੈਸ਼ਲਿਸਟ ਡਾਕਟਰ ਨੇ। ਸਾਡੇ ਜਿਹੜੇ ਡਾਕਟਰ ਗਏ ਨੇ ਜੀ ਉਹ ਟਰਾਮਾ ਸਰਜਨਸ ਨੇ, ਉਹ ਵੱਡੇ ਹਸਪਤਾਲਾਂ ਦੇ ਵਿੱਚ ਲੀਡ ਕਰਦੇ ਨੇ ਇਨ ਟਰਾਮਾ ਅਸਿਸਟੈਂਸ, ਤੇ ਉਹਨਾਂ ਨੇ ਕਸ਼ਮੀਰ ਵਿੱਚ ਵੀ ਮਦਦ ਕੀਤੀ ਹੈ। ਉੱਤਰਾਖੰਡ ਵਿੱਚ ਜਿਹੜਾ ਆਇਆ ਸੀਗਾ ਹੜ੍ਹ ਉਹਦੇ ਵਿੱਚ ਵੀ ਮਦਦ ਕੀਤੀ ਹੈ। ਤਜਰਬੇਦਾਰ ਸਾਡੀ ਟੀਮ ਪਹੁੰਚੀ ਹੋਈ ਹੈ ਜੀ। ਤੇ ਵਾਹਿਗੁਰੂ ਦੀ ਮਿਹਰ ਅਨੁਸਾਰ ਜਿਹੜੀ ਸਾਡੀਆਂ ਦਸਤਾਰਾਂ ਨੇ ਉਹ ਦਿਸ ਰਹੀਆਂ ਨੇ, ਜਿੱਥੇ ਮਤਲਬ ਲੋੜਵੰਦ ਜਿੱਥੇ ਲੋੜਵੰਦ ਕੁੱਕਰ ਲਾ ਰਹੇ ਨੇ ਉੱਥੇ ਸਾਡੀ ਦਸਤਾਰਾਂ ਮਤਲਬ ਉਹ ਕੁਰਲਾਹਟ ਨੂੰ ਠੰਡਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ। ਜੀ ਅਮਰਵੀਰ ਜੀ, ਅਸੀਂ ਤਾਂ ਹਮੇਸ਼ਾ ਹੀ ਯੂਨਾਈਟਿਡ ਸਟੇਟਸ ਦੀ ਤਾਰੀਫ ਵੀ ਕਰਦੇ ਹਾਂ, ਉਹਨਾਂ ਦਾ ਥੈਂਕਸ ਵੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ, ਸਿੱਖਾਂ ਦਾ ਨਾਮ ਰੋਸ਼ਨ ਕਰਦੇ। ਸੋ ਥੈਂਕ ਯੂ ਸੋ ਮਚ ਫॉर दैट। ਐਂਡ ਵੀਰ ਜੀ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਐਂਡ ਦੈਨ ਵੀ ਹੈਵ ਓਨਲੀ ਫਿਊ ਸੈਕਿੰਡਸ ਲੈਫਟ ਐਟ ਦੀ ਐਂਡ, ਕੋਈ ਐਸਾ ਥਿੰਗ ਜੋ ਆਈ ਡਿਡਨਟ ਆਸਕ ਯੂ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਕੁਝ ਸ਼ੇਅਰ ਕਰਨਾ ਚਾਹਦੇ ਹੋ, ਤੁਸੀਂ ਫਿਊ ਸੈਕਿੰਡਸ ਦੇ ਵਿੱਚ ਜ਼ਰੂਰ ਕਹਿ ਸਕਦੇ ਹੋ ਦਰਸ਼ਕਾਂ ਨੂੰ। ਬੇਨਤੀ ਇਹ ਹੈ ਜੀ, ਯੂਨਾਈਟਿਡ ਸਟੇਟਸ ਇੱਕ ਸੰਗਤ ਦੀ ਸੰਸਥਾ ਆ, ਅਸੀਂ ਕਿਸੇ ਹੋਰ ਦੀ ਸੰਸਥਾ ਨਹੀਂ। ਅਸੀਂ ਜਵਾਬ ਦੇਣਾ ਸੰਗਤ ਦਾ ਤੇ ਅਕਾਲ ਪੁਰਖ ਦਾ। ਸਾਡੀ ਵੈਬਸਾਈਟ ਤੇ ਜਰੂਰ ਜਾਓ www.united6.org। ਮੈਂ TV84 ਨੂੰ ਬੇਨਤੀ ਕਰਾਂਗਾ ਜੇ ਤੁਸੀਂ ਲਿਖਤੀ ਰੂਪ ਵਿੱਚ ਵੀ ਦੱਸ ਸਕੋ ਆਪਣੇ ਜਿਹੜੇ ਰੂਬਰੂ ਹੋ ਰਹੇ ਹਾਂ ਅਸੀਂ ਸਾਰਿਆਂ ਦਰਸ਼ਕਾਂ ਨਾਲ, ਤੇ ਨਾਲ ਦੀ ਨਾਲ ਸਾਡੇ ਫੇਸਬੁੱਕ ਤੇ ਵੀ ਜਾਓ, ਸਾਡੇ ਟਵਿੱਟਰ ਅਕਾਊਂਟ ਤੇ ਵੀ ਜਾਓ, ਸਾਡੇ ਨਾਲ ਸਾਂਝ ਪਾਓ, ਸਾਡੇ ਨਾਲ ਵੋਲੰਟੀਅਰ ਕਰੋ, ਸਾਡੇ ਨਾਲ ਜਿਹੜੀ ਵੀ ਤੁਹਾਡੇ ਕੋਲ ਕਾਬਲੀਅਤ ਹੈਗੀ ਆ ਤੁਹਾਨੂੰ ਦੱਸੋ। ਅਸੀਂ ਵੱਡੀ ਟੀਮ ਬਣ ਕੇ ਅਸੀਂ ਜੋ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ, ਜੋ ਗੁਰੂ ਗੋਬਿੰਦ ਸਿੰਘ ਦਾ ਉਪਦੇਸ਼ ਹੈ, ਉਹਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੀਏ। ਦੂਜੇ ਸਾਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸਿੱਖ ਇਹ ਨੇ, ਸਿੱਖ ਉਹ ਨੇ, ਨਹੀਂ, ਅਸੀਂ ਉਹਨਾਂ ਨੇ ਉਹਨੂੰ ਡਿਫਾਈਨ ਕਰ ਦੇਣਾ। ਅਸੀਂ ਖੁਦ ਡਿਫਾਈਨ ਕਰਾਂਗੇ ਕਿ ਸਿੱਖ ਵਾਕਈ ਕੌਣ ਨੇ ਤੇ ਅਸਲ ਵਿੱਚ ਆਪਣਾ ਰੂਪ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਕਰਾਂਗੇ ਵਾਹਿਗੁਰੂ ਦੀ ਮਿਹਰ ਦੇ ਨਾਲ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ। ਆਫ ਕੋਰਸ ਅਸੀਂ ਵੀ ਆਪਣੇ ਦਰਸ਼ਕਾਂ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਜ਼ਰੂਰ ਹੈਲਪ ਕਰਨ, ਡੋਨੇਟ ਕਰਨ ਇਸ ਕਾਜ਼ ਦੇ ਵਿੱਚ। ਆਲਸੋ ਜੋ ਅਸੀਂ YouTube ਤੇ ਵੀਡੀਓ ਲਗਾਵਾਂਗੇ ਵੀ ਵਿਲ ਡੈਫੀਨਿਟਲੀ ਪੁੱਟ ਯਰ ਆਰਗੇਨਾਈਜੇਸ਼ਨ ਲਿੰਕ ਓਵਰ ਦੇ, ਤਾਂ ਕਿ ਲੋਕ ਹੋਰ ਵੀ ਲੋਕਾਂ ਲਈ ਈਜ਼ੀ ਹੋ ਸਕੇ ਕਿ ਤੁਹਾਨੂੰ ਕੰਟੈਕਟ ਕਰ ਸਕੇ। ਸੋ ਥੈਂਕ ਯੂ ਸੋ ਮਚ ਵੀਰ ਜੀ ਫॉर योर टाइम ਐਂਡ ਸਾਰੀ ਅਪਡੇਟ ਦਿੱਤੀ ਹੈ। ਨੈਕਸਟ ਟਾਈਮ ਵੀ ਫਿਰ ਥੋੜੇ ਦਿਨਾਂ ਬਾਅਦ ਵੀ ਅਸੀਂ ਇਸ ਮੁੱਦੇ ਦੇ ਉੱਪਰ ਆਪਣੇ ਦਰਸ਼ਕਾਂ ਨੂੰ ਜ਼ਰੂਰ ਅਪਡੇਟ ਦੇਵਾਂਗੇ, ਪਰ ਹੁਣ ਤੁਹਾਡੇ ਕੋਲ ਵੀਰ ਜੀ ਆਜ਼ਾਦ ਲੈਣੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।